नहीं जी मिल चुके हैं 2000 रुपये। ਤੇ ਇਸ 2000 ਦਾ ਤੁਸੀਂ ਕੀ ਕਰੋਗੇ? ਮੇਰੀ ਮਰਜ਼ੀ ਹੈ ਕਿ ਇੱਕ ਅੱਧਾ ਪਲਾਟ ਲੈ ਕੇ ਨੇ ਤੇ ਉੱਥੇ ਮੈਂ ਮਕਾਨ ਸ਼ਕਾਨ ਬਣਾ ਲਾਂ ਕਿਉਂਕਿ ਪਿੰਡ ਦੂਰ ਹੈ ਹਾਂਜੀ ਤੇ ਉੱਥੇ ਆਉਣ ਜਾਣ 'ਚ ਬੜੀ ਪ੍ਰੋਬਲਮ ਹੁੰਦੀ ਹੈ ਤੇ ਹੁਣ ਲਾਗੇ ਮਕਾਨ ਬਣਾ ਲਈਏ। ਇਨਸ਼ਾਅੱਲਾ ਸ਼ੇਖੂਪੁਰੇ ਜਾ ਕੇ ਸੈੱਟ ਹੋਣਾ। ਸਭ ਤੋਂ ਪਹਿਲਾਂ 2000 ਰੁਪਏ ਛੋਟੀ ਅਮਾਊਂਟ ਨਹੀਂ ਦੇ ਰਹੇ, ਕਾਫੀ ਭਾਰੀ ਅਮਾਊਂਟ ਨੇ। ਸ਼ਬਾਜ਼ ਸ਼ਰੀਫ ਸਾਹਿਬ ਥੈਂਕ ਯੂ ਤੁਹਾਡਾ। ਤੇ ਸਭ ਤੋਂ ਪਹਿਲੇ ਤਾਂ ਮੈਂ 2000 ਦਾ ਤੇਲ ਵੀ ਪਵਾਉਣਾ ਵਿੱਚੋਂ। ਪੈਟਰੋਲ ਪੰਪ ਵਾਲਿਆਂ ਨੂੰ ਸਾਈ ਦੇਣੀ ਹੈ ਕਿ ਮੇਰਾ ਸਾਲ ਦਾ ਤੇਲ ਉੱਥੇ ਬੰਨੋ ਫੜ ਕੇ। ਇਹ ਤੇ ਸਾਡੇ ਕੋਲ ਧੂਣਾ 2000 ਕੱਢਣ ਦੇ ਤੇ ਨਹੀਂ। ਸ਼ਬਾਜ਼ ਸ਼ਰੀਫ ਸਾਹਿਬ 2000 ਰੁਪਇਆ ਦੇ ਰਹੇ ਨੇ ਤੇ ਉਹ 2000 ਰੁਪਇਆ ਤੁਹਾਨੂੰ ਮਿਲ ਚੁੱਕਿਆ ਹੈ ਜਾਂ ਨਹੀਂ? ਜੀ ਮਿਲ ਚੁੱਕੇ ਹੈ 2000 ਰੁਪਏ। ਤੇ ਇਸ 2000 ਦਾ ਤੁਸੀਂ ਕੀ ਕਰੋਗੇ? 2000 ਰੁਪਏ ਨਾਲ ਮੈਂ ਤੇ ਲੈ ਲਿਆ ਹੋਇਆ 2000 ਰੁਪਇਆ ਤੇ ਪਹਿਲੇ ਮੇਰੇ ਕੋਲ ਇਹ ਵਾਲੀ ਮੋਟਰਸਾਈਕਲ ਹੁੰਦੀ ਸੀ ਅੱਛਾ ਤੇ ਹਾਂ ਹੁਣ ਮੈਂ ਵੀ ਮੋਟਰਸਾਈਕਲ ਕੋਲ ਰੱਖੀ ਹੈ ਅੱਛਾ ਤੇ ਉਸੇ 2000 ਰੁਪਏ 'ਚ ਹੁਣ ਇਹ ਵਾਲੀ ਮੋਟਰਸਾਈਕਲ ਨਵੀਂ ਮੋਟਰਸਾਈਕਲ ਵਾਹ ਯਾਰ ਤੇ ਨਾਲ ਮੇਰਾ ਕਾਰੋਬਾਰ ਥੋੜਾ ਜਿਹਾ ਮੰਦਾ ਚੱਲਦਾ ਪਿਆ ਸੀ। ਹਾਂਜੀ। ਅੱਜ ਸਮਾਨ ਸਮੂਨ ਪਾਇਆ ਵਾਹ ਤੇ ਨਾਲ ਕੁਝ ਲੋਕਾਂ ਨੇ ਪੈਸੇ ਪੂਸੇ ਧਾਰੇ ਦੇਣੇ ਹਨ ਉਹ ਵੀ ਦਿੱਤੇ ਨੇ ਠੀਕ। ਤੇ ਹਾਈਵੇ ਮੇਰੇ ਕੋਲ 1500 ਰੁਪਏ ਬਚ ਗਿਆ ਵਾਹ ਤੇ ਮੇਰੀ ਮਰਜ਼ੀ ਹੈ ਕਿ ਇੱਕ ਅੱਧਾ ਪਲਾਟ ਲੈ ਕੇ ਨੇ ਤੇ ਉੱਥੇ ਮੈਂ ਮਕਾਨ ਸ਼ਕਾਨ ਬਣਾ ਲਾਂ ਕਿਉਂਕਿ ਪਿੰਡ ਦੂਰ ਹੈ ਹਾਂਜੀ ਤੇ ਉੱਥੇ ਆਉਣ ਜਾਣ 'ਚ ਬੜੀ ਪ੍ਰੋਬਲਮ ਹੁੰਦੀ ਹੈ ਤੇ ਹੁਣ ਲਾਗੇ ਮਕਾਨ ਬਣਾ ਲਈਏ। ਠੀਕ ਹੈ। ਇਹ ਨਵਾਜ਼ ਸ਼ਰੀਫ ਵਾਲੀ ਹੁਕੂਮਤ ਠੀਕ ਹੈ ਜਾਂ ਇਮਰਾਨ ਖਾਨ ਵਾਲੀ ਹੁਕੂਮਤ ਠੀਕ ਸੀ? ਕੀ ਖਿਆਲ ਹੈ? ਜੇ ਇਹ ਤੇ ਇਮਰਾਨ ਖਾਨ ਵਾਲੀ ਹੁਕੂਮਤ ਠੀਕ ਹੀ। ਠੀਕ ਹੈ ਇਸ ਵਾਸਤੇ ਤੇ ਜਿਹੜਾ ਨਾ ਉਹਦੇ ਕੰਮ ਬਹੁਤ ਅੱਛੇ ਨੇ। ਹਾਂਜੀ ਇਮਾਨਦਾਰੀ ਨਾਲ ਕੰਮ ਕਰਦਾ ਸੀ ਸਹੀ ਹੈ ਤੇ ਇਨਸ਼ਾਅੱਲਾ ਜਿਹੜਾ ਨਾ ਇੱਕ ਵਾਰੀ ਫੇਰ ਇਮਰਾਨ ਖਾਨ ਦੀ ਹੁਕੂਮਤ ਆਏਗੀ। ਠੀਕ ਹੈ। ਔਰ ਨਵਾਜ਼ ਸ਼ਰੀਫ ਨੇ ਜੋ ਵੀ ਇਹਨਾਂ ਦੇ ਅੱਗੇ ਮਹਿੰਗਾਈ ਜੋ ਵੀ ਕਰ ਰਿਹਾ ਨਾ ਹਾਂਜੀ ਇਹ ਆਵਾਮ ਵਾਸਤੇ ਜਿਹੜਾ ਨਾ ਬਹੁਤ ਨੁਕਸਾਨ ਹੈ, ਠੀਕ ਹੈ। ਮਾੜੇ ਲੋਕਾਂ ਵਾਸਤੇ। ਤੁਹਾਡਾ ਕੀ ਖਿਆਲ ਹੈ ਕਿ ਇਮਰਾਨ ਖਾਨ ਨੂੰ ਕਿਹਨੇ ਕੱਢਿਆ? ਸ਼ਬਾਜ਼ ਸ਼ਰੀਫ ਨੇ, ਇਮਰਾਨ ਖਾਨ ਨੇ ਜਾਂ ਕਿਸੇ ਹੋਰ ਨੇ? ਜੇ ਤੇ ਸਾਰਾ ਅਮਰੀਕਾ ਦਾ ਹੀ ਕੰਮ ਹੈ ਠੀਕ ਹੈ ਤੇ ਨੂਨ ਲੀਗ ਦਾ ਕੰਮ ਹੈ, ਹੋਰ ਕਿੰਨਾ ਇਹਨਾਂ ਦਾ ਕੰਮ ਹੋ ਰਿਹਾ। ਦੋਨਾਂ ਘੁੰਮਤਾਂ ਦਾ ਹੀ ਆਪੋ 'ਚ ਜਿਹੜਾ ਨਾ ਕੰਮ ਹੋ। ਤੇ ਸ਼ਬਾਜ਼ ਸ਼ਰੀਫ ਨੇ ਐਲਾਨ ਕੀਤਾ ਹੈ ਕਿ ਐਸੇ ਬੰਦੇ ਜਿਨ੍ਹਾਂ ਦੀ ਤਨਖਾਹ 40,000 ਤੋਂ ਘੱਟ ਹੋਏਗੀ ਉਹਨਾਂ ਨੂੰ 2000 ਦਿੱਤਾ ਜਾਏਗਾ। ਤੁਹਾਨੂੰ ਇਹ 2000 ਰੁਪਇਆ ਮਿਲਿਆ ਹੈ ਜਾਂ ਨਹੀਂ ਮਿਲਿਆ? ਨਹੀਂ ਜੀ ਸਾਨੂੰ ਤਾਂ ਨਹੀਂ ਹਾਲੇ ਤੱਕ ਮਿਲਿਆ। ਕੀ ਉਮੀਦ ਹੈ ਮਿਲੇਗਾ ਜਾਂ ਨਹੀਂ? ਨਹੀਂ ਜੀ ਇਹ ਤਾਂ ਨਹੀਂ ਉਮੀਦ ਕੋਈ ਵੀ। ਅਗਰ 2000 ਤੁਹਾਨੂੰ ਮਿਲ ਗਿਆ ਤਾਂ ਕੀ ਕਰੋਗੇ ਉਹਦਾ? ਕੁਛ ਵੀ ਨਹੀਂ ਕਰਨਾ ਹੈ ਕਿ ਜਿਹੜਾ ਨਾ ਇਹ ਤੇ ਸਾਡੇ ਕੋਲ ਧੂਣਾ 2000 ਕੱਢਣ ਦੇ ਤੇ ਨਹੀਂ। ਮਹਿੰਗਾਈ ਦੇ ਬਾਰੇ ਤੁਹਾਡਾ ਕੀ ਖਿਆਲ ਹੈ? ਕਿਉਂ ਹੋ ਰਹੀ ਹੈ ਮਹਿੰਗਾਈ? ਸਰਕਾਰ ਜਿਸ ਤਰ੍ਹਾਂ ਵੀ ਹੋ ਰਹੀ ਹੈ, ਜਿਵੇਂ ਵੀ ਕਰ ਰਹੀ ਹੈ, ਜੋ ਵੀ ਕਰ ਰਿਹਾ ਹੈ, ਲੇਕਿਨ ਆਵਾਮ ਨੂੰ ਇਸ ਚੀਜ਼ ਨਾਲ ਕੋਈ ਗਰਜ਼ ਨਹੀਂ ਕਿ ਮਹਿੰਗਾਈ ਹੋ ਰਹੀ ਹੈ ਜਾਂ ਇਹ ਹੋ ਰਿਹਾ ਉਹ ਹੋ ਰਿਹਾ। ਇਹਨਾਂ ਨੂੰ ਸਿਰਫ ਇਹ ਹੈ ਕਿ ਆਪਣੀ ਪਸੰਦ ਦਾ ਬੰਦਾ ਹੋਣਾ ਚਾਹੀਦਾ ਮਹਿੰਗਾਈ ਕਰਨ ਵਾਲਾ, ਭਾਵੇਂ ਉਹ PTI ਦਾ ਹੋਏ, ਭਾਵੇਂ ਨੂਨ ਲੀਗ ਦਾ ਹੋਏ, ਭਾਵੇਂ ਪੀਪਲਸ ਪਾਰਟੀ ਦਾ ਹੋਏ। ਉਹਨਾਂ ਦੀ ਪਸੰਦ ਦਾ ਬੰਦਾ ਹੋਏਗਾ ਫਿਰ ਮਹਿੰਗਾਈ ਨਾਲ ਕੋਈ ਟੈਨਸ਼ਨ ਨਹੀਂ ਉਹਨਾਂ ਨੂੰ। ਠੀਕ ਹੈ ਅਗਰ ਮੁਖਾਲਫ ਪਾਰਟੀ ਦੀ ਤਰਫੋਂ ਮਹਿੰਗਾਈ ਹੋਏਗੀ ਤਾਂ ਫਿਰ ਪਿੱਟਣ ਲੱਗ ਪੈਂਦੇ ਨੇ, ਤੇ ਜੇ ਆਪਣੀ ਪਾਰਟੀ ਵਾਲਾ ਕਰੇ ਤਾਂ ਫਿਰ ਕਹਿੰਦੇ ਨੇ ਖੈਰ ਸਬਰ ਕਰੋ ਹੋ ਜਾਏਗਾ ਠੀਕ। ਕਿ ਤੁਹਾਨੂੰ 2000 ਰੁਪਇਆ ਮਿਲ ਚੁੱਕਿਆ ਸ਼ਬਾਜ਼ ਸ਼ਰੀਫ ਸਾਹਿਬ ਜਿਹੜਾ ਦੇ ਰਹੇ ਸੀ? ਨਹੀਂ ਜੀ ਸਾਨੂੰ ਤਾਂ ਨਹੀਂ ਮਿਲਿਆ। ਅਗਰ ਤੁਹਾਨੂੰ ਉਹ 2000 ਰੁਪਇਆ ਮਿਲ ਜਾਏ ਤੁਸੀਂ ਉਹ 2000 ਦਾ ਕੀ ਕਰੋਗੇ? ਆਪਣੇ ਕੋਈ ਰੋਜ਼ੀ ਕਮਾਵਾਂਗੇ। ਮਾਸ਼ਾਅੱਲਾ ਬੜੀ ਹਾਂਜੀ। ਚੰਗੀ ਗੱਲ ਹੈ। ਹਾਂ ਤੇ ਮਹਿੰਗਾਈ ਦੇ ਕੀ ਸੂਰਤ ਹਾਲ ਹੈ? ਮਹਿੰਗਾਈ ਤੇ ਇਹ ਆ ਵੀ ਜਿਹੜਾ ਅਸੀਂ 500-400 ਰੁਪਇਆ ਕਮਾਉਂਦੇ ਹਾਂ ਹਾਂਜੀ ਬਾਹਰ ਸਾਨੂੰ ਪਤਾ ਲੱਗਦਾ ਵੀ ਆਹ ਕਮਾਇਆ ਤਾਂ ਠੀਕ ਘਰ ਹੈ। ਤੱਕ ਜਾਂਦੇ ਉਹ ਵੀ ਕੋਈ ਪਤਾ ਨਹੀਂ ਲੱਗਾ ਕਿੱਥੇ ਲੱਗ ਗਏ। ਤੇ ਕੀ ਚਾਹੁੰਦੇ ਹੋ ਤੁਸੀਂ ਦੁਬਾਰਾ ਇਮਰਾਨ ਖਾਨ ਦੀ ਹੁਕੂਮਤ ਆਏ ਜਾਂ ਜਿਹੜੀ ਹੁਕੂਮਤ ਚੱਲ ਰਹੀ ਹੈ ਸ਼ਬਾਜ਼ ਸ਼ਰੀਫ ਦੀ ਉਹੀ ਰਵੇ? ਹੁਕੂਮਤ ਇਮਰਾਨ ਖਾਨ ਦੀ ਸੀ। ਅੱਛਾ ਚਲੋ ਇਹ ਸੀ ਵੀ ਸਕੂਨ ਤੇ ਆ ਹੁਣ ਬਾਰਡਰ ਬੂਡਰ ਤੇ ਹਰ ਕੰਮ ਤੋਂ ਹਰ ਕੰਮ ਦੇ ਹੋਰ ਮਹਿੰਗ ਭਾਈ ਤੇ ਜਿਹੜੀ ਹੈ ਅਮਨ ਸਕੂਨ ਤੇ ਆ ਸੀ ਨਾ। ਸ਼ਬਾਜ਼ ਸ਼ਰੀਫ ਸਾਹਿਬ ਨੇ ਜਿਹੜਾ ਐਲਾਨ ਕੀਤਾ 2000 ਵਾਲਾ ਉਹ ਤੁਹਾਨੂੰ 2000 ਮਿਲੇਗਾ ਜਾਂ ਨਹੀਂ ਮਿਲੇਗਾ? ਕੀ ਖਿਆਲ ਹੈ ਤੁਹਾਡਾ? ਇਹਦੇ ਬਾਰੇ 'ਚ ਸਰ ਕੁਝ ਨਹੀਂ ਕਿਹਾ ਜਾ ਸਕਦਾ। ਠੀਕ ਹੈ ਨਾ ਹੀ ਸਾਨੂੰ ਮਿਲਿਆ। ਮਿਹਨਤ ਮਜ਼ਦੂਰੀ ਕਰਨ ਡੇ ਆ ਤਾਂ ਰੁਪਇਆ ਗੁਜ਼ਾਰਾ ਹੋ ਜਾਂਦਾ। ਸ਼ੁਕਰ ਹੈ ਅੱਲਾ ਦਾ ਅਲਹਮਦੁਲਿਲਾ। ਇਸ ਮਹਿੰਗਾਈ ਨੂੰ ਕਿਹੜਾ ਬੰਦਾ ਕੰਟਰੋਲ ਕਰ ਸਕਦਾ ਹੈ, ਇਮਰਾਨ ਖਾਨ ਜਾਂ ਸ਼ਬਾਜ਼ ਸ਼ਰੀਫ? ਇਹ ਤਾਂ ਸਰ ਹੁਣ ਕੁਝ ਨਹੀਂ ਕਿਹਾ ਸਰ। ਆਵਾਮ ਕਰ ਸਕਦੀ ਹੈ। ਤੇ ਆਵਾਮ ਕਿਦੋਂ ਕਰੇਗੀ? ਇਹ ਤੇ ਹੁਣ ਕੋਈ ਪਤਾ ਨਹੀਂ। ਆਵਾਮ अच्छे काम करेगी, आवाम इंसानियत वाले काम करेगी ते सच बोलेगी, झूठ नहीं बोलेगी। ठीक है सच वाले साइड ते चलेगी। ठीक है अल्लाह रसूल ਦੀਆਂ ਗੱਲਾਂ ਜੋ ਵੀ ਉਹਨਾਂ ਨੇ ਕਹਿਦਾ ਉਹਨਾਂ ਦੇ ਅਮਲ ਕਰੇਗੀ ਤੇ ਇਨਸ਼ਾਅੱਲਾ ਮਹਿੰਗਾਈ ਤੇ ਕੰਟਰੋਲ ਵੀ ਕੀਤਾ ਜਾਏਗਾ ਤੇ ਹਰ ਚੀਜ਼ ਤੇ ਕੰਟਰੋਲ ਕੀਤਾ ਜਾਏਗਾ। ਇਹ ਜਨਾਬ ਤੁਸੀਂ ਪਤੀਲਾ ਦੇਖ ਸਕਦੇ ਹੋ। ਠੀਕ ਹੈ ਇਹਦੇ ਵਿੱਚ ਮੈਂ ਇਮਰਾਨ ਖਾਨ ਦੇ ਦੌਰ ਵਿੱਚ ਇਹਦੇ ਵਿੱਚ ਮੈਂ 20 ਰੁਪਏ ਦਾ ਘਿਓ ਪਾਉਂਦਾ ਜਾਂ 10 ਰੁਪਏ ਦਾ ਜਾਂ 30 ਰੁਪਏ ਦਾ ਪਾਲੀ ਦਾ ਜ਼ਿਆਦਾ। ਹੁਣ ਜਨਾਬ ਮੈਨੂੰ 150 ਰੁਪਏ ਦਾ ਘਿਓ ਇਹਦੇ 'ਚ ਪਾਉਣਾ ਪੈਂਦਾ ਤੇ ਬੜੀ ਤੰਗੀ ਹੈ। ਤੇ ਉਸ ਤੋਂ ਬਾਅਦ ਅੱਗੇ ਬੇਗਮ ਨੂੰ ਦੁੱਧ ਵੀ ਕਿਲੋ ਡੇਢ ਲਿਆ ਦੀਦਾ ਸੀ, ਹੁਣ ਬੇਗਮ ਵਾਸਤੇ ਦੁੱਧ ਵੀ ਅੱਧਾ ਕਿਲੋ ਲਿਆ ਜਾਂਦਾ ਤੇ ਹਰ ਰੋਜ਼ ਰੋਲਾ ਹੀ ਰੋਲਾ। ਠੀਕ ਹੈ ਜਨਾਬ
ਤੇ ਕੋਈ ਹਾਲ ਨਹੀਂ ਠੀਕ ਹੈ। ਤੇ ਸ਼ਹਿਬਾਜ਼ ਸ਼ਰੀਫ ਨੇ ਜੋ ਕਿਹਾ ਉਹ ਕੀਤਾ ਨਹੀਂ ਠੀਕ ਹੈ। ਤੇ ਇਮਰਾਨ ਖਾਨ ਨੇ ਜੋ ਕਿਹਾ ਉਹ ਕੀਤਾ ਹੈ ਤੇ ਇਮਰਾਨ ਖਾਨ ਨੇ ਕਰਕੇ ਦੱਸਿਆ ਹੈ। ਤੇ ਇਮਰਾਨ ਖਾਨ ਜਿਹਾ ਸ਼ਹਿਜ਼ਾਦਾ ਬੰਦਾ ਇਸ ਦੁਨੀਆ 'ਚ ਐਸ ਕੋਈ ਯੂਰਪ ਦੇ ਵਿੱਚ ਨਹੀਂ ਹੈ। ਤੇ ਇਮਰਾਨ ਖਾਨ ਸ਼ਹਿਜ਼ਾਦਾ ਬੰਦਾ ਹੈ ਠੀਕ ਹੈ। ਤੇ ਜੋ ਗੱਲ ਕਰਦਾ ਸੱਚੀ ਕਰਦਾ ਹੈ ਤੇ ਪੱਕੀ ਗੱਲ ਕਰਦਾ ਹੈ ਤੇ ਜੋ ਕਹਿੰਦਾ ਉਹ ਕਰਕੇ ਦਿਖਾਉਂਦਾ ਹੈ ਠੀਕ ਹੈ। ਤੇ ਉਹਨੇ ਰੂਸ ਕੋਲੋਂ ਸਾਨੂੰ ਤੇਲ 120 ਰੁਪਏ ਲੀਟਰ ਲੈ ਕੇ ਦੇਣਾ ਸੀ। ਇਹ ਕਮੀਨੀ ਹਕੂਮਤ ਆਈ ਹੈ, ਕਮੀਨੇ ਲੋਕ ਆਏ ਨੇ, ਇਹਨਾਂ ਨੇ ਸਾਨੂੰ ਉੱਥੇ ਪਹੁੰਚਾ ਛੜਿਆ ਕਿ ਜਿੱਥੇ ਅਸੀਂ ਨਹੀਂ ਜਾਣਾ ਚਾਹੁੰਦੇ ਠੀਕ ਹੈ। ਅੱਗੇ ਮੈਂ ਮੇਲਾ 100 ਰੁਪਏ ਦਾ ਤੇਲ ਪਵਾ ਕੇ ਮੇਲਾ ਕਿੱਥੇ ਕਿੱਥੇ ਤੁਰ ਜਾਂਦਾ ਰਿਹਾ। ਹੁਣ ਤੇਲ ਮੇਰਾ 500 ਰੁਪਏ ਦਾ ਲੱਗਦਾ ਹੈ ਤੇ ਨਾ ਇਧਰੋਂ ਕੁਝ ਬਚਦਾ ਹੈ ਤੇ ਨਾ ਉਹ ਤੇਲ 'ਚ ਕੁਝ ਬਚਦਾ ਹੈ। ਤੇ ਘਰ ਜਾਈਦਾ ਤੇ ਗਾਲਾਂ ਬਸ ਲੱਭਦੀਆਂ ਨੇ, ਹੋਰ ਕੁਝ ਨਹੀਂ ਲੱਭਦਾ। ਅਸਲਾਮ ਵਾਲੇਕੁਮ ਭਾਈ, ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਜਿਹੜਾ 2000 ਰੁਪਇਆ ਦੇਣਾ ਸੀ ਉਹ ਤੁਹਾਨੂੰ ਮਿਲ ਚੁੱਕਿਆ ਹੈ ਜਾਂ ਨਹੀਂ? ਵਾਲੇਕੁਮ ਅਸਲਾਮ ਜੀ ਭਾਈ, ਸੁਣਿਆ ਹੀ ਹੈ, ਅਜੇ ਤੱਕ ਪਹੁੰਚਿਆ ਨਹੀਂ ਸਾਡੇ ਤੱਕ। ਤੇ ਦੁਆ ਕਰ ਰਹੇ ਹਾਂ ਕਿ ਚਲੋ 2 ਲੱਭ ਜੇ ਕੋਈ ਕਰ ਲਈਏ ਇਹ ਵੀ। ਫਰਜ਼ ਕਰੋ ਅਗਰ ਉਹ ਤੁਹਾਨੂੰ 2000 ਰੁਪਇਆ ਮਿਲ ਜਾਂਦਾ ਹੈ ਤੇ ਤੁਸੀਂ ਉਸ 2000 ਦਾ ਕੀ ਕਰੋਗੇ? ਇਨਸ਼ਾਅੱਲਾ ਸ਼ੇਖੂਪੁਰੇ ਜਾ ਕੇ ਸੈੱਟ ਹੋਣਾ। ਸਭ ਤੋਂ ਪਹਿਲਾਂ 2000 ਰੁਪਏ ਛੋਟੀ ਅਮਾਊਂਟ ਨਹੀਂ ਦੇ ਰਹੇ, ਕਾਫੀ ਭਾਰੀ ਅਮਾਊਂਟ ਨੇ। ਸ਼ਹਿਬਾਜ਼ ਸ਼ਰੀਫ ਸਾਹਿਬ ਥੈਂਕ ਯੂ ਤੁਹਾਡਾ, ਤੁਸੀਂ ਸਾਨੂੰ 2000 ਰੁਪਇਆ ਦੇ ਰਹੇ ਹੋ ਇੰਨੀ ਮਹਿੰਗਾਈ ਦੇ ਵਿੱਚ। ਤੇ ਤੁਸੀਂ ਆਖਿਆ ਸੀ ਆਪਣੇ ਇਨਸ਼ਾਅੱਲਾ ਕੱਪੜੇ ਹੀ ਵੇਚ ਕੇ ਤੁਹਾਡੇ ਕਰਜ਼ਾ ਲਾਵਾਂਗੇ ਤੇ ਅਜੇ ਤੱਕ ਨਜ਼ਰ ਨਹੀਂ ਆ ਰਿਹਾ ਤੁਹਾਡੀ ਕੋਈ ਫਾਰਮ ਜਿਹੜੇ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਨੇ। ਚਲੋ ਇਮਰਾਨ ਖਾਨ ਨੂੰ ਤਾਂ ਤੁਸੀਂ ਲਾਹ ਸੁੱਟ ਦਿੱਤਾ, ਕੋਈ ਚੰਗਾ ਨਹੀਂ ਫਲਾਨ ਹੈ ਠੀਕ ਹੈ। ਹੁਣ ਤੁਸੀਂ ਦੱਸੋ ਕੀ ਕਰ ਰਹੇ ਹੋ ਸਾਡੇ ਨਾਲ? ਤੇਲ ਉਹਦੇ ਦੌਰ 'ਚ ਸੀ 100 ਤੇ ਕੁਛ ਰੁਪਏ, ਹੁਣ ਤੁਸੀਂ ਮਾਸ਼ਾਅੱਲਾ 237 ਰੁਪਏ। ਸਾਡੇ ਕੋਲ ਤਾਂ ਤੇਲ ਵੀ ਨਹੀਂ ਪਾਇਆ ਜਾ ਰਿਹਾ। ਤੇ ਸਭ ਤੋਂ ਪਹਿਲੇ ਤਾਂ ਮੈਂ 2000 ਦਾ ਤੇਲ ਵੀ ਪਵਾਉਣਾ ਵਿੱਚੋਂ। ਪੈਟਰੋਲ ਪੰਪ ਵਾਲਿਆਂ ਨੂੰ ਸਾਈ ਦੇਣੀ है कि मेरा साल का तेल उत्थे बन्नो फर के। हमें सपोर्ट करने के लिए हमारे चैनल को अभी सब्सक्राइब कर लें और बेल के आइकन पर क्लिक करके हमारी लेटेस्ट वीडियो की नोटिफिकेशन बर वक्त हासिल करें।